ਪੰਜਾਬ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ, ਪਹਿਲਾਂ ਜੇਲ੍ਹ ਦੇ ਵਿੱਚ ਗੈਂਗਵਾਰ ਹੁੰਦੀ ਹੈ, ਮੌਤਾਂ ਹੁੰਦੀਆਂ ਨੇ ਗੈਂਗਸਟਰਾਂ ਦੀਆਂ। ਫਿਰ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਕਤਲ ਹੁੰਦਾ ਤੇ ਸਰਕਾਰ ਘਿਰ ਗਈ ਹੈ ਲਾਅ ਐਂਡ ਆਰਡਰ ਦੇ ਮਸਲੇ ਤੇ। ਦੇਖੋ, ਅੱਜ ਇੱਕ ਹੋਰ ਕਾਂਗਰਸ ਦਾ ਸਾਬਕਾ ਚੇਅਰਮੈਨ ਜਿਹੜਾ ਹੈ, ਉਹਨੂੰ ਵੀ ਇੱਕ ਔਰਤ ਵੱਲੋਂ ਮਾਰ ਦਿੱਤਾ ਗਿਆ। ਜੀ ਉਹਦੇ ਕਾਰਨ ਨਹੀਂ ਪਤਾ ਲੱਗਿਆ, ਪਰ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਔਰਤ ਨੇ ਉਹਨੂੰ ਭਜਾ ਭਜਾ ਕੇ ਗੋਲੀਆਂ ਮਾਰੀਆਂ ਨੇ ਮੈਰਿਜ ਅੱਛਾ ਪੈਲੇਸ ਦੇ ਵਿੱਚ, ਜਿੱਥੇ ਉਹ ਔਰਤ ਵੀ ਕੰਮ ਕਰਦੀ ਸੀ। ਜੀ ਖੈਰ, ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਕਾਰ ਨੂੰ ਰਸਤਾ ਨਾ ਦੇਣ ਤੇ ਹੀ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ, ਜਿਹੜਾ ਕਿ 2 ਮਹੀਨਿਆਂ ਬਾਅਦ ਵਿਆਹਿਆ ਜਾਣਾ ਸੀਗਾ। ਇਸ ਤੋਂ ਇਲਾਵਾ ਭਵਾਨੀਗੜ੍ਹ ਦੇ ਲਾਗੇ ਵੀ ਇੱਕ ਔਰਤ ਨੂੰ ਘਰ 'ਚ ਵੜ ਕੇ ਲੁੱਟਣ ਦੀ ਨੀਅਤ ਨਾਲ ਸ਼ਾਇਦ ਕਤਲ ਕੀਤਾ ਗਿਆ। ਜੀ ਮਤਲਬ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਲਾਅ ਐਂਡ ਆਰਡਰ ਦੇ ਨਾਲ ਜੁੜੀਆਂ ਬਹੁਤ ਜ਼ਿਆਦਾ ਨੇ। ਜਿਹੜੀ ਇਹ ਜੇਲ੍ਹ ਵਾਲੀ ਘਟਨਾ ਹੈ, ਉਸ ਤੋਂ ਬਾਅਦ ਇੱਕ ਘਟਨਾ ਹੋਰ ਹੋ ਗਈ ਆ ਸੰਗਰੂਰ ਦੇ ਵਿੱਚ। ਇਹਨਾਂ ਦੇ ਹੈੱਡ ਵਾਰਡਨ ਤੇ ਇੱਕ ਹੋਰ ਹਮਲਾ ਹੋਇਆ ਹੈ ਜੇਲ੍ਹ ਦੇ ਅੰਦਰ ਹੀ। ਠੀਕ ਹੈ। ਵੈਸੇ ਵੀ ਜੇ ਤੁਸੀਂ ਥੋੜੇ ਵਰਕੇ ਫੋਲ ਕੇ ਦੇਖੋਗੇ ਤਾਂ ਪਿਛਲੇ 2 ਮਹੀਨਿਆਂ ਦੇ ਵਿੱਚ 7-8 ਘਟਨਾਵਾਂ ਵੱਡੀਆਂ ਲੜਾਈਆਂ ਪੜਾਈਆਂ ਵਾਲੀਆਂ ਜੇਲ੍ਹਾਂ ਦੇ ਅੰਦਰ ਹੋਈਆਂ ਨੇ ਜੀ। ਸੋ ਇਸ ਕਰਕੇ ਦੇਖੋ, ਮਸਲਾ ਕੀ ਹੈ ਕਿ ਇੱਕ ਤਾਂ ਪ੍ਰਵੀਨ ਜੀ, ਇਹਨਾਂ ਤੋਂ ਕੰਮ ਉਹ ਸੂਤ ਨਹੀਂ ਆ ਰਿਹਾ ਜੋ ਆਪਾਂ ਦੇਖਦੇ ਹਾਂ ਇੱਥੇ। ਹੁਣ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਤਾਂ ਸ਼ਰੇਆਮ ਹੀ ਕਹਿ ਦਿੱਤਾ ਕਿ ਗਵਰਨਰ ਰਾਜ ਦੇ ਦਿਓ ਜੀ। ਹਾਂਜੀ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ, ਕੁਝ ਹੋਰ ਲੀਡਰ ਵੀ ਇਹਨਾਂ ਨੂੰ ਘੇਰ ਰਹੇ ਨੇ। ਫਿਰ ਉੱਤੇ ਜਿਹੜਾ ਨੈਸ਼ਨਲ ਮੀਡੀਆ ਉਹ ਖਾਲਿਸਤਾਨ ਦੇ ਮੁੱਦੇ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਕਸੂਤਾ ਫਸਾ ਰਿਹਾ, ਕਿਉਂਕਿ ਉਹਨਾਂ ਦਾ ਨੈਰੇਟਿਵ ਹੈ, ਉਹਨਾਂ ਦਾ ਬਿਰਤਾਂਤ ਹੈ ਜੀ। ਤੇ ਇਹ ਉਸ ਬਿਰਤਾਂਤ ਦੇ ਵਿੱਚ ਵੈਸੇ ਉਲਝਦੇ ਵੀ ਪਏ ਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਕਿਉਂਕਿ ਇਹ ਹੋਰ ਹੀ ਗੱਲਾਂ ਕਰੀ ਜਾਂਦੇ ਆ ਜੀ, ਬਾਹਰੋਂ ਫੰਡਿੰਗ ਹੁੰਦੀ ਆ, ਤਾਰਾਂ ਬਾਹਰ ਨੇ, ਤਾਂ ਉਹਦਾ ਹੁਣ ਸਾਰਾ ਜਿਹੜਾ ਹੈ ਉਹ ਕੌਣ ਜ਼ਿੰਮੇਵਾਰ ਹੈ? ਇਹ ਹੋਰ ਗੱਲਾਂ ਕਰ ਰਹੇ ਨੇ। ਤਾਂ ਉਹ ਕਹਿਣ ਦਾ ਮਤਲਬ ਕਿ ਘਿਰ ਰਹੇ ਨੇ ਲਾਅ ਐਂਡ ਆਰਡਰ ਤੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਪਰ ਇਸ ਮਸਲੇ ਤੇ ਕਿ ਹੁਣ ਯੂਨੀਵਰਸਿਟੀ 'ਚ ਕਤਲ ਹੋ ਗਿਆ, ਵਿੱਚ ਯੂਨੀਵਰਸਿਟੀ ਦੇ, ਪੰਜਾਬੀ ਯੂਨੀਵਰਸਿਟੀ ਦੇ, ਹੁਣ ਇਹਦਾ ਕੀ ਜਵਾਬ ਦਿਓਗੇ ਤੁਸੀਂ? ਕੀ ਕਹੋਗੇ ਕਿ ਪਾਕਿਸਤਾਨੀਆਂ ਨੇ ਮਾਰ ਦਿੱਤਾ? ਇਹ ਫਿਰ ਮਤਲਬ ਕਿ ਦੂਜੇ ਪਾਸੇ ਚਲੇ ਜਾਂਦੇ ਨੇ। ਇਹ ਨਿੱਜੀ ਰੰਜਿਸ਼ ਹੈ ਜੀ, ਪੁਲਿਸ ਇਹ ਕਰ ਰਹੀ ਆ, ਉਹ ਕਰ ਰਹੀ ਆ। ਪਰ ਆਮ ਤੌਰ ਤੇ ਜਿਹੜੀ ਰਾਜਨੀਤੀ ਲਾਅ ਐਂਡ ਆਰਡਰ ਤੇ ਹੁੰਦੀ ਆ, ਉਹ ਵੈਸੀ ਰਾਜਨੀਤੀ ਹੁਣ ਜਦੋਂ ਇਹਨਾਂ ਨੂੰ ਝੱਲਣੀ ਪੈ ਰਹੀ ਆ ਤਾਂ ਬਹੁਤ ਕਸੂਤਾ ਹੋ ਗਿਆ ਕੰਮ ਜੀ। ਖੈਰ, ਹੁਣ ਇਹ ਦੇਖਣਾ ਹੋਏਗਾ, ਰਿਪੋਰਟਾਂ ਵਗੈਰਾ ਜਿਹੜੀਆਂ ਉਹ ਇਹਨਾਂ ਦੀਆਂ ਤਲਬ ਕੀਤੀਆਂ ਜਾ ਰਹੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਡਿਫੈਂਡ ਕਰਨਾ ਤੇ ਡਾਢਾ ਔਖਾ ਹੈ, ਬਹੁਤ ਔਖਾ ਹੈ ਕਿ ਇਹ ਡਿਫੈਂਡ ਕਰੀ ਜਾਣਗੇ, ਕਿਉਂਕਿ ਘਟਨਾਵਾਂ ਦਰ ਘਟਨਾਵਾਂ ਹੁਣ ਜਿਵੇਂ ਆਹ ਗੈਂਗਵਾਰ ਜੇਲ੍ਹ ਦੇ ਵਿੱਚ ਹੋਈ ਆ, ਇਹ ਕੋਈ ਛੋਟੀ ਘਟਨਾ ਥੋੜੀ ਹੈ, ਇਹ ਬਹੁਤ ਵੱਡੀ ਘਟਨਾ ਹੈ। ਇਹ ਲੜਾਈ ਜਿਹੜੀ ਦੱਸਦੇ ਆ ਕਿ 20 ਤੋਂ 30 ਮਿੰਟ ਤੱਕ ਹੁੰਦੀ ਰਹੀ ਆ, ਉੱਥੇ ਇੱਕ ਦੂਜੇ ਨੂੰ ਮਾਰਦੇ ਰਹੇ ਨੇ। ਇਹ ਬਹੁਤ ਵੱਡੀ ਲੜਾਈ ਸੀ ਕਿ ਜਿਹਦੇ 'ਚ ਇਉਂ ਲੱਗਦਾ ਕਿ ਜੇਲ੍ਹ ਵਾਲੇ ਵੀ ਸ਼ਾਇਦ ਨੇੜੇ ਨਹੀਂ ਗਏ ਉੱਥੇ। ਹੁਣ ਉਸ ਤੋਂ ਬਾਅਦ ਇਹ ਸਿਲਸਿਲੇ ਜਿਹੜੇ ਆ ਰੁਕ ਜਾਣਗੇ, ਥੰਮ ਜਾਣਗੇ, ਇਹਦੀ ਵੀ ਕੋਈ ਗਾਰੰਟੀ ਨਹੀਂ ਹੈਗੀ। ਇਸ ਕਰਕੇ ਲਾਅ ਐਂਡ ਆਰਡਰ ਤੇ ਸਰਕਾਰ ਘਿਰੀ ਆ ਤੇ ਬਹੁਤ ਬੁਰੀ ਘਿਰੀ ਆ। ਤੁਸੀਂ ਵੇਖੋ ਕਿ ਇੱਥੋਂ ਤੱਕ ਹੁਣ ਤੋਂ ਥੋੜਾ ਸਮਾਂ ਪਹਿਲਾਂ ਜੇ ਤੁਸੀਂ ਫੋਲੋਗੇ ਇਹਨਾਂ ਦਾ ਜਿਹੜਾ ਟਵਿੱਟਰ ਹੈਂਡਲ ਆ ਮਾਨ ਸਾਹਿਬ ਦਾ, ਉਹਦੇ ਤੇ ਇੱਕ ਟਵੀਟ ਪਿਆ ਜਿਹਦੇ ਵਿੱਚ ਉਹਨਾਂ ਨੇ ਸਾਬਕਾ ਕਾਂਗਰਸੀਆਂ ਦਾ ਜ਼ਿਕਰ ਕੀਤਾ, ਵਿਸ਼ੇਸ਼ ਤੌਰ ਤੇ ਨਾਂ ਲੈ ਕੇ, ਚਾਹੇ ਉਹ ਅਮਰਿੰਦਰ ਸਿੰਘ ਹੋਣ, ਕਾਂਗੜ ਸਾਹਿਬ ਹੋਣ, ਬਾਜਵਾ ਸਾਹਿਬ ਹੋਣ, ਸਾਰਿਆਂ ਦਾ ਨਾਂ ਲੈ ਕੇ ਇਹ ਗੱਲ ਕਹੀ ਹੈ ਕਿ ਇਹ ਅੱਜ ਕੱਲ ਤੁਹਾਨੂੰ ਰਾਜਪਾਲ ਦੇ ਘਰ ਦੇ ਨੇੜੇ ਤੇੜੇ ਵਿਖਾਈ ਦੇਣਗੇ, ਇਹ ਗਵਰਨਰੀ ਰਾਜ ਭਾਲਦੇ ਆ। ਠੀਕ ਹੈ। ਮਤਲਬ ਗੱਲ ਇਹੀ ਆ ਕਿ ਫੇਰ ਪਹੁੰਚੋ ਕਿ ਉਹੀ ਮਿਹਣੋ ਮਿਹਣੀ ਵਾਲੀ ਗੱਲ ਆ ਕਿ ਠੀਕ ਆ, ਇੱਕਾ ਦੁੱਕਾ ਘਟਨਾਵਾਂ ਜਿਹੜੀਆਂ ਹੋਣੀਆਂ ਹੀ ਨੇ। ਕ੍ਰਾਈਮ ਇਹ ਤਾਂ ਹੈ ਨਹੀਂਗਾ ਕਿ ਸਾਰੀ ਧਰਤੀ ਤੋਂ ਖਤਮ ਹੋ ਜਾਏਗਾ ਜਾਂ ਸਾਡੇ ਇੱਥੇ ਖਿੱਤੇ ਚੋਂ ਖਤਮ ਹੋ ਜਾਏਗਾ, ਪਰੰਤੂ ਇਹ ਆ ਕਿ ਜੋ ਤੁਹਾਡੇ ਰਿਐਕਸ਼ਨ ਹੋਣੇ ਚਾਹੀਦੇ ਨੇ, ਜੋ ਤੁਹਾਡੇ ਜਵਾਬ ਦੇ ਵਿੱਚ ਮਤਲਬ ਕਿ ਪੁਲਿਸ ਫੋਰਸ ਵੱਲੋਂ ਕੰਮ ਕੀਤੇ ਜਾਣੇ ਚਾਹੀਦੇ ਨੇ, ਉਹ ਐਸਾ ਕੁਝ ਵੀ ਨਜ਼ਰ ਨਹੀਂ ਆਉਂਦਾ, ਕੱਖ ਵੀ ਨਜ਼ਰ ਨਹੀਂ ਆਉਂਦਾ। ਇਸ ਕਰਕੇ ਲਾਅ ਐਂਡ ਆਰਡਰ ਤੇ ਘਿਰੇ ਨੇ, ਡਿਬੇਟਾਂ ਦੇ ਵਿੱਚ ਆਉਂਦੇ ਜ਼ਰੂਰ ਆ, ਪਰ ਕੋਈ ਖਾਸ ਕੋਈ ਠੋਸ ਦਲੀਲ ਹੈ ਨਹੀਂ ਇਹਨਾਂ ਦੇ ਕੋਲ।